ਮਾਰਕੋ ਰੂਬੀਓ ਹੁਣੀ ਇੰਡੀਆ ਪਹੁੰਚੇ ਹੋਏ ਸੀ, ਆਪਣੇ ਜਿਹੜੇ ਸੈਕਟਰੀ ਹੈਗੇ ਆ, ਸੈਕਟਰੀ ਆਫ ਸਟੇਟ, ਤੇ ਉਹਨਾਂ ਨੂੰ ਰਿਪੋਰਟਰਸ ਨੇ ਪੁੱਛਿਆ ਵੀ ਭਾਈ ਟਰੰਪ ਹੁਣੀ ਤਾਂ ਇੰਡੀਆ ਨੂੰ ਹੈਲ ਹੋਲ ਕਹਿ ਰਹੇ ਆ। ਤੇ ਤੁਸੀਂ ਇੱਥੇ ਆ। ਟੈਕਸਸ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਮਿਲਟਰੀ ਦੀ ਵਰਦੀ ਪਾ ਕੇ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਜਾ ਕੇ ਕਹਿ ਰਿਹਾ ਵੀ ਇਹ ਜਿਹੜੇ ਹਿੰਦੂ ਤਾਂ ਮੁਸਲਮਾਨ ਆ, ਇਹਨਾਂ ਨੇ ਸਾਡਾ ਜਿਹੜਾ ਮੁਲਕ ਓਵਰਟੇਕ ਕਰ ਲਿਆ ਹੈਗਾ, ਤੇ ਕ੍ਰਿਸਚੀਅਨ ਨੂੰ ਇੱਥੇ ਖਤਰਾ ਹੈਗਾ। ਸੋ ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਕਹਿੰਦੇ ਕਈ ਲੋਕ ਜਿਹੜੇ ਆ ਉਹ ਹਰ ਇੱਕ ਮੁਲਕ ਦੇ ਵਿੱਚ ਲੋਕ ਇਦਾਂ ਦੇ ਹੁੰਦੇ ਹੀ ਹੈਗੇ ਆ ਜਿਹੜੇ ਗਲਤ ਲੈਂਗੁਏਜ ਯੂਜ਼ ਕਰਦੇ ਹੈਗੇ ਆ। ਸੋ ਕਿਉਂਕਿ ਵਿਰੋਧ ਜ਼ਰੂਰ ਕੀਤਾ ਇੰਡੀਆ ਵਾਲਿਆਂ ਨੇ ਵੀ ਸਾਨੂੰ ਜਿਹੜਾ ਆ ਇਦਾਂ ਦਾ ਜਿਹੜਾ ਨਾਂ ਜਿਹੜਾ ਦਿੱਤਾ ਜਾ ਰਿਹਾ ਹੈਗਾ। ਸੋ ਇਹ ਜਿਹੜੇ ਸਵਾਲਾਂ ਦਾ ਜਿਹੜਾ ਹੁਣ ਜਵਾਬ ਕਿਸ ਤਰੀਕੇ ਨਾਲ ਦੇਣਗੇ ਹਰਜੋਤ ਸਿੰਘ ਜੀ, ਜਾਂ ਜਿਸ ਤਰੀਕੇ ਨਾਲ ਦਿੱਤਾ ਉਹ ਆਪਣੇ ਜਿਹੜੇ ਉਹ ਸਾਹਮਣੇ ਹੀ ਆ। ਸੋ ਇਹ ਚੀਜ਼ਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕਿਵੇਂ ਜਿਹੜੀ ਅੱਗੇ ਜਿਹੜੀ ਉਹ ਬਣਦੀ ਆ। ਇੱਕ ਪਾਸੇ ਤਾਂ ਉਹ ਭਾਰਤ ਤੋਂ ਨੂੰ ਜਿਹੜਾ ਨਾਲ ਵੀ ਰੱਖਣਾ ਆ, ਤੇ ਨਾਲ ਜਿਹੜੀਆਂ ਉਸ ਨੂੰ ਅੱਖਾਂ ਵੀ ਦਿਖਾਈਆਂ ਜਾਂਦੀਆਂ। ਅਡਾਨੀ ਦੇ ਨਾਲ ਸਮਝੌਤਾ ਵੀ ਹੋ ਰਿਹਾ ਆ, ਉਹਨੂੰ ਫਾਈਨ ਵੀ ਜਿਹੜਾ ਉਹ ਹੋ ਰਿਹਾ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। H1B ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਬਹੁਤ ਹੀ ਜ਼ਿਆਦਾ ਇਸ ਟਾਈਮ ਸਖਤ ਰੁਖ ਜਿਹੜਾ ਉਹ ਬਣਿਆ ਪਿਆ ਆ। ਅੱਜ ਇਸੇ ਹੀ ਗੱਲ ਦੇ ਉੱਤੇ ਜਿਹੜਾ ਸਟੀਵ ਬੈਨਨ ਆ, ਉਹਨੇ ਇਹ ਟਿੱਪਣੀ ਜਿਹੜੀ ਹਰਜੋਤ ਸਿੰਘ ਜੀ ਕੀਤੀ, ਉਹ ਕਹਿੰਦਾ ਵੀ ਭਾਈ ਬੈਨ ਕਰ ਦੋ, ਕਹਿੰਦੇ ਕੱਟ ਗ੍ਰੀਨ ਕਾਰਡਸ ਟੂ ਜ਼ੀਰੋ, ਤੇ ਗ੍ਰੀਨ ਕਾਰਡ ਨੂੰ ਵੀ ਜਿਹੜਾ ਜ਼ੀਰੋ ਕਰਨ ਦੀ ਗੱਲ ਜਿਹੜੀ ਉਹ ਆਖ ਰਹੇ ਸੀ। ਗ੍ਰੀਨ ਕਾਰਡ ਦੇ ਉੱਤੇ ਨਵੀਂ ਪਾਲਿਸੀ ਜਿਹੜੀ USCIS ਨੇ ਆਖੀ ਆ ਵੀ ਹੁਣ ਤੁਸੀਂ ਜਿਹੜਾ ਆ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਆਖਿਆ ਵੀ ਹੁਣ ਉੱਥੋਂ ਜਾ ਕੇ ਆਪਣੇ ਮੁਲਕ ਚੋਂ ਜਾ ਕੇ ਹੀ ਗ੍ਰੀਨ ਕਾਰਡ ਅਪਲਾਈ ਜਿਹੜਾ ਉਹ ਕਰ ਸਕਦੇ ਹੈਗੇ ਆ, ਜਾਂ ਉਹ ਕਰਨਾ ਪਵੇਗਾ। ਕੁਛ ਕੁ ਜਿਹੜੇ ਆ ਉਹ ਕਹਿ ਲਓ ਵੀ ਵੀਜ਼ਾ ਕੈਟੇਗਰੀਜ਼ ਵਾਲਿਆਂ ਨੂੰ, ਸਾਰਿਆਂ ਦੇ ਲਈ ਜਿਹੜਾ ਉਸ ਦੇ ਵਿੱਚ ਨਹੀਂ ਆ। ਸੋ ਉੱਦਾਂ ਦੇ ਜਿਹੜੇ ਸਵਾਲਾਂ ਦਾ ਜਵਾਬ ਜਿਹੜਾ ਉਹ ਦੇਣ ਨੂੰ ਜਿਹੜਾ ਉਹਨਾਂ ਨੂੰ ਪੁੱਛੇ ਗਏ ਹੈਗੇ ਆ। ਪਰ ਅਮਰੀਕਾ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਕਈ ਇਦਾਂ ਦੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪ੍ਰਪੋਜ਼ਲਸ ਜਿਹੜੀਆਂ ਲਾਜ਼ ਲਿਆਂਦੇ ਜਾ ਰਹੇ, ਜਿਹਦੇ ਨਾਲ ਕਹਿੰਦੇ ਵੀ H1B ਟੋਟਲੀ ਸਕ੍ਰੈਪ ਕਰ ਦੋ, ਨੰਬਰ ਜਿਹੜਾ ਉਹ ਘਟਾ ਦੋ, ਤੇ ਜਿਹੜੇ ਗ੍ਰੀਨ ਕਾਰਡ ਦੇ ਵੀ ਨੰਬਰ ਜਿਹੜੇ ਆ ਉਹ ਘਟਾਉਣ ਦੀ ਜਿਹੜੀ ਮੰਗ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਕੀ ਅਮਰੀਕਾ ਇਸ ਤਰੀਕੇ ਦੇ ਨਾਲ ਚੱਲ ਪਊਗਾ, ਜਾਂ ਇੱਕ ਵਹਿਣ ਚੱਲ ਰਿਹਾ, ਇੱਕ ਹਵਾ ਦਾ ਰੁਖ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਕਿਉਂਕਿ ਇਸ ਤਰੀਕੇ ਦਾ ਬਣਿਆ ਪਿਆ ਆ। ਸੋ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਵੀ ਆਪਣਾ ਨਾਮ ਚਮਕਾਉਣ ਦੇ ਲਈ ਇਦਾਂ ਦੇ ਜਿਹੜੇ ਪ੍ਰਪੋਜ਼ਲਸ ਆ ਉਹ ਲੈ ਕੇ ਆ ਰਹੇ ਹੈਗੇ ਆ। ਜੀ ਬਿਲਕੁਲ। ਸੋ ਜਿਹੜਾ ਗ੍ਰੀਨ ਕਾਰਡ ਵਾਲਾ ਜਿਹੜਾ H1B ਵੀਜ਼ੇ ਨੂੰ ਲੈ ਕੇ ਸੀ, ਉਹਨਾਂ ਨੇ ਥੋੜੀ ਕਲੈਰੀਫਿਕੇਸ਼ਨ ਦਿੱਤੀ ਹੈ ਵੀ ਜਿਹੜੇ H1B ਵੀਜ਼ੇ ਵਾਲੇ ਆ ਉਹਨਾਂ ਨੂੰ ਨਹੀਂ ਜਿਹੜਾ ਆਪਣੇ ਮੁਲਕ 'ਚ ਜਾ ਕੇ ਗ੍ਰੀਨ ਕਾਰਡ ਅਪਲਾਈ ਕਰਨਾ ਪਊਗਾ। ਸੋ ਉਹਦੇ ਅਗੇਂਸਟ ਲਾਸੂਟ ਵੀ ਫਾਈਲ ਹੋਣਾ ਹੁਣ ਕਈਆਂ ਲੋਕਾਂ ਨੇ ਕਰਨਾ, ਕਿਉਂਕਿ 7.5 ਲੱਖ ਦੇ ਕਰੀਬ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਕਰ ਵੀ ਦਿੱਤਾ ਗਿਆ ਹੈ। 7.5 ਲੱਖ ਦੇ ਕਰੀਬ ਜਿਹੜੇ ਆ ਗ੍ਰੀਨ ਕਾਰਡ ਪਿਛਲੇ ਸਾਲ ਜਿਹੜੇ ਵਿਦਨ ਅਮਰੀਕਾ ਚੋਂ ਹੀ ਜਿਹੜੇ ਐਡਜਸਟਮੈਂਟ ਆਫ ਸਟੇਟਸ ਦੇ ਤਹਿਤ ਹੋਏ ਸੀਗੇ। ਜੀ। ਸੋ ਆਲਰੇਡੀ ਇਨਫੈਕਟ ਲਿਟੀਗੇਸ਼ਨ ਦੇ ਲਈ ਕਹਿੰਦੇ ਵੀ ਉਹ ਜਾ ਰਿਹਾ ਆ। ਸੋ ਕਹਿੰਦੇ ਵੀ ਇਹਦੇ ਨਾਲ ਡਿਸਰਪਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਹੋ ਜਾਣੀ ਐਡਜਸਟਮੈਂਟ ਆਫ ਸਟੇਟਸ ਦੇ ਲਈ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਇਹਦੇ ਵਿੱਚ ਸਟੂਡੈਂਟ ਵੀਜ਼ੇ ਵਾਲੇ ਵੀ ਆ, ਵਿੱਚ ਹੀ ਜਿਹੜੇ ਉਹ H1B ਵਾਲੇ ਵੀ ਆ। ਕੁਛ ਕੁ ਨੂੰ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਛੋਟ ਸੀ, ਡੂਅਲ ਇੰਟੈਂਟ ਵਾਲੇ ਜਿਹੜੇ ਹੋ ਗਏ। ਫੈਮਿਲੀ ਵਾਲਿਆਂ ਨੂੰ ਵੀ ਚਿੰਤਾ ਪੈ ਗਈ ਸੀ ਕਿ ਪਤਾ ਨਹੀਂ ਇਹਨਾਂ ਦਾ ਵੀ ਇਹੀ ਚੀਜ਼ ਜਿਹੜੀ ਉਹ ਹੋਣੀ ਆ। ਵਿਜ਼ਟਰ ਵੀਜ਼ੇ ਦੇ ਉੱਤੇ ਜਿਹੜੇ ਉਹ ਆਏ ਹੁੰਦੇ ਆ ਉਹਨਾਂ ਦੇ ਲਈ ਵੀ ਇਹਨਾਂ ਨੇ ਕੀਤਾ ਸੀਗਾ ਵੀ ਨਹੀਂ, ਤੁਹਾਨੂੰ ਵਿਜ਼ਟਰ ਵੀਜ਼ੇ ਦੇ ਉੱਤੇ ਐਡਜਸਟਮੈਂਟ ਆਫ ਸਟੇਟਸ ਨਹੀਂ ਮਿਲਣੀ, ਉਹਦੇ ਲਈ ਵਾਪਸ ਜਿਹੜਾ ਉਹ ਜਾਣਾ ਆ। ਪਰ ਹਾਲ ਦੀ ਘੜੀ ਜਿਹੜੀ ਨਵੀਂ ਪਾਲਿਸੀ ਦੇ ਉਲਟ ਆਲਰੇਡੀ ਜਿਹੜੀ ਲਿਟੀਗੇਸ਼ਨ ਆ ਉਹ ਇਮੀਗ੍ਰੇਸ਼ਨ ਕੁਛ ਅਟਰਨੀਜ਼ ਦੇ ਦੁਆਰਾ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਲੈਟਸ ਸੀ ਇਹ ਚੈਲੰਜ ਦਾ ਕੀ ਬਾਅਦ ਦੇ ਵਿੱਚ ਇਵੈਂਚੁਅਲੀ ਫੈਸਲਾ ਆਉਂਦਾ ਹੈਗਾ ਆ।